ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 13 ਜੁਲਾਈ 2016, 23 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਜੇ ਕੁਝ ਦਿਨ ਬਾਦਲ ਟੱਬਰ ਦਾ ਜ਼ਿਕਰ ਨਾ ਹੋਏ ਤੇ ਸਾਡੇ ਦਰਸ਼ਕ ਸਰੋਤੇ ਮਹਿਸੂਸ ਕਰਦੇ ਨੇ ਕਿ ਵੀ ਕੀ ਗੱਲ ਹੁਣ ਉਹ ਸਭ ਕੁਝ ਠੀਕ ਠਾਕ ਕਰਨ ਲੱਗ ਪਏ ਜੀ। ਮੈਂ ਕਿਹਾ ਨਹੀਂ, ਇਹ ਤਾਂ ਨਹੀਂ ਹੁੰਦਾ, ਪਰ ਕਈ ਵਾਰ ਦੁਨੀਆ 'ਚ ਬਾਦਲਾਂ ਤੋਂ ਬਿਨਾ ਹੋਰ ਵੀ ਬਹੁਤ ਕੁਝ ਵਾਪਰਦਾ ਹੈ ਜੀ। ਮੈਂ ਇੱਕ ਨੂੰ ਤਾਂ ਲਾਈਟਰ ਵੇਨ 'ਚ ਕਹਿ ਰਿਹਾ ਸੀ, ਮੈਂ ਕਿਹਾ ਜੀ ਜਿਵੇਂ ਉਹ गालिब ने किया है भी दुनिया में गम और भी हैं गमे दिल के सिवा जी। सो मैं कहा जी बादलों तो बिना भी दुनिया च कुछ हो रहा है, कई बार सानू वो भी इंपॉर्टेंट लगता है, पर हुण जदों जांदे जांदे विच आके बादल वजण तो फिर ये तो नहीं हो सकता कि भी विच वजिया नूं भी बंदा कहे भी हुण जाण दिओ इन्हां नूं। सुखबीर बादल, और मैं कई बार देखदा हां अंग्रेजी का एक शब्द है ऑब्सैशन। ਹੁਣ ऑबसैशन ਦਾ ਪੋਜ਼ਿਟਿਵ ਪੱਖ ਜਦੋਂ ਕੋਈ ਬੰਦਾ ਕਿਸੇ ਮਿਸ਼ਨ ਨੂੰ ਲੈ ਕੇ ਤੁਰਦਾ ਹੈ ਤੇ ਅਸੀਂ ਉਸ ਨੂੰ ਇਸ਼ਕ ਕਹਿੰਦੇ ਹਾਂ, ਜਨੂਨ ਕਹਿੰਦੇ ਹਾਂ, ਜਾਂ ਕਿਸੇ ਹੱਦ ਤੱਕ ਅਸੀਂ ਕਹਿੰਦੇ ਵੀ ਉਸ ਦੇ ਲਈ ਉਹਨੂੰ ਸ਼ਦਾ ਹੈ, ਇਹ ਪੋਜ਼ਿਟਿਵ ਸੈਂਸ ਹੁੰਦਾ। ਤੇ ਜਦੋਂ ਤੁਸੀਂ ਅਦਰਵਾਈਜ਼ ਇੱਕ ਬਿਮਾਰੀ ਵੀ ਹੁੰਦੀ ਹੈ ਜਿਹਨੂੰ ਤੁਸੀਂ ऑबसैशन ਕਹਿੰਦੇ ਹੋ ਕਿ ਵੀ ਜਦੋਂ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਬਹਿ ਜਾਏ ਕਿਸੇ ਚੀਜ਼ ਦਾ ਤੇ ਉਹ ਸੁੱਤਾ ਪਿਆ ਵੀ ਬੜਬੜਾਉਂਦਿਆਂ ਕਹੇਗਾ ਵੀ ਉਹ ਆ ਗਏ, ਉਹ ਦੇਖੋ ਦਰਵਾਜ਼ੇ ਦੇ ਬਾਹਰ ਖੜੇ ਨੇ, ਉਹ ਦੇਖੋ ਪਿੱਛੇ ਖੜੇ ਨੇ, ਉਹ ਫਲਾਣਾ ਹੋ ਗਿਆ, ਕਿਸੇ ਦਾ ਵੀ ਜਿਸ ਦਾ ਉਹਨਾਂ 'ਚ ਖੌਫ ਹੁੰਦਾ ਹੈ। ਸੋ ਇੱਕ ਇਸ ਕਿਸਮ ਦੀ ਵੀ ऑबसैशन ਹੁੰਦੀ ਹੈ। ਔਰ ਕਈ ਵਾਰ ਤੁਹਾਡੇ ਆਪਣੇ ਕੀਤੇ ਜਿਨ੍ਹਾਂ ਨੂੰ ਕੁਕਰਮ, ਪਾਪ ਜਾਂ ਜੋ ਵੀ ਮਾੜੇ ਕੰਮ, ਕੋਈ ਵੀ ਸ਼ਬਦ ਕਿਹਾ ਜਾ ਸਕਦਾ ਹੈ ਜੀ, ਕਈ ਵਾਰ ਉਹ ਵੀ ਅੰਦਰ ਇੰਨੇ ਇਕੱਠੇ ਹੋ ਜਾਂਦੇ ਨੇ। ਤੇ ਆਮ ਸਧਾਰਨ ਸਾਡੇ ਬਜ਼ੁਰਗ ਇਹ ਕਹਿੰਦੇ ਸੀ ਕਿ ਇਸ ਦੇ ਪਾਪ ਹੁਣ ਕੰਬਦੇ ਨੇ ਜੀ। ਸੋ ਪਾਪ ਨਹੀਂ ਕੰਬਦੇ ਹੁੰਦੇ, ਪਾਪ ਤਾਂ ਤੁਹਾਡੇ ਅੰਦਰ ਹੀ ਤਹਿ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਰਾਈਟ ਔਰ ਰੋਂਗ ਔਰ ਪਾਪ ਔਰ ਪੁੰਨ, ਹਾਲਾਂਕਿ ਇਹਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਹੋਣਗੀਆਂ, ਪਰ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਹੈ ਉਹ ਇਹੀ ਹੈ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਗਸਿਤ ਜੀ। ਮੇਰੇ ਲਈ ਪਾਪ ਪੁੰਨ ਦੀ ਡੈਫੀਨੇਸ਼ਨ ਇਹ ਹੈ ਕਿ ਜਿਹੜਾ ਕੰਮ ਕੀਤਿਆਂ ਅੰਦਰ ਡਰ ਪੈਦਾ ਹੋਏ, ਖੌਫ ਹੋਏ, ਤੁਹਾਡੇ ਅੰਦਰ ਇੱਕ ਬੇਚੈਨੀ ਹੋਏ, ਉਹ ਸਮਝੋ ਪਾਪ ਹੈ ਜੀ। ਸੋ ਡਰੇ ਜੇ ਪਾਪ ਕਮਾਵਦਾ, ਜਿਹੜਾ ਡਰ 'ਚ ਹੈ ਮਾਨੋ ਉਹ ਪਾਪਾਂ ਦੇ ਵਿੱਚ ਹੈ। ਧਰਮੀ ਵਿਗਸਿਤ, ਪੁੰਨ ਜਾਂ ਧਰਮ ਮੇਰੇ ਲਈ ਇਹ ਮਤਲਬ ਰੱਖਦਾ ਹੈ ਵਿਗਾਸ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਕਿ ਭਗਤ ਜਿਹੜਾ ਹੈ, ਜਿਹੜਾ ਰੱਬ ਦਾ ਬੰਦਾ ਹੈ, ਉਹ ਵਿਗਾਸ 'ਚ ਹੁੰਦਾ ਹੈ, ਖੇੜੇ 'ਚ ਹੁੰਦਾ ਹੈ। ਜਿਹੜਾ ਕੰਮ ਤੁਹਾਨੂੰ ਖੁਸ਼ੀ ਦੇ, ਖੇੜਾ ਦੇ, ਜਿਹੜਾ ਕਰਕੇ ਤੁਹਾਨੂੰ ਚੰਗਾ ਲੱਗੇ, ਉਹ ਤੁਹਾਡੇ ਲਈ ਇੱਕ ਪੁੰਨ ਹੈ ਔਰ ਉਹੀ ਤੁਹਾਡੀ ਡੈਫੀਨੇਸ਼ਨ। ਹੁਣ ਜਿਉਂ-ਜਿਉਂ 2017 ਦੀਆਂ ਅਸੈਂਬਲੀ ਚੋਣਾਂ ਨੇੜੇ ਆ ਰਹੀਆਂ ਨੇ, ਜੋ ਕਰਤੂਤਾਂ ਬਾਦਲ ਪਿਓ ਪੁੱਤਰ ਨੇ ਕੀਤੀਆਂ, ਵੈਸੇ ਤਾਂ ਪਾਵਰ ਬਾਰੇ ਜਾਂ ਸਿਆਸਤ ਬਾਰੇ ਆਲਰੇਡੀ ਕਾਫੀ ਕੁਝ ਨਾ ਪੱਖੀ ਹੁੰਦਾ ਹੈ ਕਿ ਲੋਕ ਸਿਆਸਤ ਦੇ ਵਿੱਚ ਆਉਣ ਲਈ, ਉਹਨੂੰ ਕਰਨ ਦੇ ਲਈ, ਈਵਨ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਬੋਲ ਕਿਸੇ ਨੇ ਰਿਪੀਟ ਕੀਤੇ ਕਿ ਉਹਨਾਂ ਨੇ ਕਿਹਾ ਕਿ ਜੀ ਇਹ ਸਿਆਸਤਦਾਨ ਇਸ ਕਿਸਮ ਦੇ ਘਟੀਆ ਲੋਕ ਹੁੰਦੇ ਨੇ ਕਿ ਸ਼ਕਤੀ ਦੇ ਪਾਵਰ ਦੇ ਵਿੱਚ ਆਉਣ ਲਈ ਇਹ ਗਧੇ ਨੂੰ ਪਿਓ ਕਹਿੰਦੇ ਨੇ ਜੀ, ਤੇ ਜਦੋਂ ਇਹਨਾਂ ਦੇ ਕੋਲ ਤਾਕਤ ਆ ਜਾਂਦੀ ਹੈ ਫਿਰ ਇਹ ਪਿਓ ਨੂੰ ਗਧਾ ਕਹਿੰਦੇ ਨੇ। ਸੋ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ। ਔਰ ਇਹ ਆਮ ਜਦੋਂ ਤੁਸੀਂ ਪੋਲੀਟਿਕਸ ਕਰਪਟ ਹੋਣ ਦੀ ਗੱਲ ਕਰਦੇ ਹੋ, ਪਰ ਜਦੋਂ ਇਹ ਬਾਦਲ ਦਾ ਪੂਰਾ ਅਸੀਂ ਟਰੈਕ ਰੈਕਰਡ, ਇਹਦੀ 5 ਵਾਰ ਚੀਫ ਮਿਨਿਸਟਰ ਬਣਨਾ, ਜਾਂ ਜਿਸ ਕਿਸਮ ਦੀ ਕਰਪਸ਼ਨ ਇਹਨਾਂ ਨੇ ਹਰ ਆਪਣੀ ਟਰਮ ਦੇ ਵੇਲੇ ਕੀਤੀ, ਲੋਕਾਂ ਦੇ ਵਿੱਚ ਇਹ ਮਜ਼ਾਕ ਬਣ ਗਿਆ ਹੈ ਕਿ ਭਾਈ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਹਨੇ ਬਦਨਾਮ ਕਰ ਦਿੱਤਾ। ਜਦੋਂ ਪਹਿਲੀ ਵਾਰ ਬਣਿਆ ਸੀ ਕਹਿੰਦੇ ਸੀ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ
ਨਮੂਨੇ ਤੇ ਹੋਏਗਾ ਜੀ। ਸੋ ਕਈ ਚੀਜ਼ਾਂ ਜਿਹੜੀਆਂ ਨੇ ਮੈਂ ਪਿਛਲੇ ਦਿਨਾਂ 'ਚ ਬਲਰਾਜ ਸਾਹਨੀ ਜਿਹੜੇ ਬਹੁਤ ਵੱਡੇ ਫਿਲਮੀ ਦੁਨੀਆ ਦੇ ਐਕਟਰ ਵੀ ਹੋਏ, ਕਾਬਲੀ ਵਾਲਾ ਫਿਲਮ ਜਿਹੜੀ ਕਿਸੇ ਜ਼ਮਾਨੇ 'ਚ ਸਕੂਲਾਂ 'ਚ ਸਾਨੂੰ ਵੀ ਲਿਜਾ ਕੇ ਦਿਖਾਉਂਦੇ ਸੀ, ਪਰ ਜਿਹੜੀ ਖਾਸੀਅਤ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ, ਹਾਲਾਂਕਿ ਜਦੋਂ ਸ਼ਾਂਤੀ ਨਿਕੇਤਨ ਦੇ ਵਿੱਚ ਜਿਹੜਾ ਉਹ ਪੜ੍ਹਾਉਣ ਲਈ ਗਏ, MA ਇੰਗਲਿਸ਼ ਦੀ ਨੈਸ਼ਨਲ ਕਾਲਜ ਲਾਹੌਰ ਤੋਂ, ਤੇ ਅੰਗਰੇਜ਼ੀ 'ਚ ਲਿਖਦੇ ਸੀ। ਰਵਿੰਦਰਨਾਥ ਟੈਗੋਰ ਨੇ ਉਹਨੂੰ ਪੁੱਛਿਆ ਕਿ ਵੀ ਤੇਰੀ ਮਦਰ ਟੰਗ ਕਿਹੜੀ ਆ? ਉਹਨੇ ਕਿਹਾ ਪੰਜਾਬੀ। ਤੇ ਉਹਨੇ ਕਿਹਾ ਵੀ ਤੂੰ ਅੰਗਰੇਜ਼ੀ ਪੰਜਾਬੀ 'ਚ ਕਿਉਂ ਨਹੀਂ ਲਿਖਦਾ ਵੀ ਇੰਨੀ ਅਮੀਰ ਜ਼ਬਾਨ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਵਰਗਾ ਸ਼ਾਹਕਾਰ ਆਇਆ, ਔਰ ਉਹਨੇ ਉਹਨੂੰ ਕਨਵਰਟ ਕੀਤਾ ਇਸ ਪਾਸੇ। ਔਰ ਬਲਰਾਜ ਸਾਹਨੀ ਜਿਹੜਾ ਫਿਰ ਸਾਰੀ ਉਮਰ ਉਹ ਪੰਜਾਬੀ 'ਚ ਲਿਖਿਆ ਵੀ, ਔਰ ਉਹਨੇ ਐਡਵੋਕੇਸੀ ਵੀ ਕੀਤੀ। ਸੋ ਉਹਨਾਂ ਦੀ ਇੱਕ ਛੋਟੀ ਜਿਹੀ ਪੁਸਤਕ ਮੈਨੂੰ ਪਿਛਲੇ ਦਿਨਾਂ 'ਚ ਪੜ੍ਹਨ ਦਾ ਮੌਕਾ ਮਿਲਿਆ, ਸਫਰਨਾਮਾ। ਉਹ ਪਾਕਿਸਤਾਨ ਗਏ ਔਰ ਪਾਕਿਸਤਾਨ 'ਚ 1960ਵਿਆਂ 'ਚ ਉਹਨਾਂ ਦੀ ਆਪਣੀ ਜਨਮ ਭੂਮੀ ਜਿਹੜੀ ਹੈ ਉਹ ਰਾਵਲਪਿੰਡੀ ਸੀ। ਸੋ ਉਹਦੇ ਉਹਨਾਂ ਨੇ ਜਿਹੜੇ ਨੇ ਬੜਾ ਦਿਲਚਸਪ ਉਹਨਾਂ ਦਾ ਸਫਰਨਾਮਾ ਹੈ। ਪਰ ਜਿਹੜੀ ਗੱਲ ਰੈਲੇਵੈਂਟ ਹੈ ਉਹਦੇ 'ਚ ਉਹਨਾਂ ਨੇ ਇੱਕ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਪੁਰਾਣਾ ਜਿਨ੍ਹਾਂ ਦਾ ਸੰਬੰਧ ਸੀ 47 ਤੋਂ ਪਹਿਲਾਂ, ਉਹ ਉਹਨਾਂ ਨੂੰ ਟੈਕਸੀ ਤੇ ਲਿਜਾ ਕੇ ਇੱਧਰ ਉੱਧਰ ਲਿਜਾ ਰਹੇ ਨੇ। ਤਾਂ ਬਲਰਾਜ ਸਾਹਨੀ ਉਹਨੂੰ ਪੁੱਛਦਾ ਹੈ ਕਿ ਵੀ ਕੀ ਤੁਹਾਡੇ ਪਾਕਿਸਤਾਨ 'ਚ ਵੀ ਸਾਡੇ ਵਾਂਗ ਭ੍ਰਿਸ਼ਟਾਚਾਰ ਹੈ, ਚੋਰੀ ਚਕਾਰੀ ਔਰ ਉਹੀ ਅਫਸਰਸ਼ਾਹੀ ਔਰ ਦੂਜਾ? ਤੇ ਕਹਿੰਦੇ ਵੀ ਉਹਨੇ ਕਿਹਾ ਕਿ ਵੀ ਰਾਵਲਪਿੰਡੀ ਦੀ ਬੋਲੀ 'ਚ ਕਿ ਅਸਾਂ ਲਿਆਕਤ ਅਲੀ ਕੀ ਗੋਲੀ ਮਾਰੀ ਛੋੜੀ ਤੇ ਹੁਣ ਰਿਸ਼ਵਤ ਅਲੀ ਤੇ ਸਿਫਾਰਿਸ਼ ਅਲੀ ਇੱਥੇ ਰਹਿੰਦੇ ਨੇ। ਹੁਣ ਐਕਚੁਅਲੀ ਲਿਆਕਤ ਅਲੀ ਪਾਕਿਸਤਾਨ ਦਾ ਪਹਿਲਾ ਪ੍ਰਾਈਮ ਮਿਨਿਸਟਰ ਸੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਵੇਲੇ ਪ੍ਰਾਈਮ ਮਿਨਿਸਟਰ ਸੀ ਆਜ਼ਾਦ ਪਾਕ, ਔਰ ਉਹਨੂੰ ਇੱਕ ਪਠਾਨ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਸੋ ਉਹਦਾ ਨਾਂ ਲਿਆਕਤ ਅਲੀ ਸੀ। ਤੇ ਵੈਸੇ ਲਿਆਕਤ ਅਸੀਂ ਵੀ ਕਹਿੰਦੇ ਵੀ ਬੰਦੇ 'ਚ ਬੜੀ ਲਿਆਕਤ ਹੈ, ਕਾਬਲੀਅਤ ਨੂੰ ਵੀ ਕਹਿੰਦੇ ਨੇ। ਸੋ ਉਹਨੇ ਸਧਾਰਨ ਇੱਕ ਟੈਕਸੀ ਡਰਾਈਵਰ ਨੇ ਬੜੇ ਸਧਾਰਨ ਅੰਦਾਜ਼ 'ਚ ਕਿਹਾ ਵੀ ਅਸਾਂ ਲਿਆਕਤ ਅਲੀ ਕੀ ਗੋਲੀ ਮਾਰੀ ਛੋੜੀ ਕਿ ਸਾਡੇ ਸਿਸਟਮ 'ਚ ਲਿਆਕਤ ਦੀ ਕਦਰ ਨਹੀਂ, ਤੇ ਹੁਣ ਰਿਸ਼ਵਤ ਅਲੀ ਤੇ ਸਿਫਾਰਿਸ਼ ਅਲੀ, ਜਾਂ ਇੱਥੇ ਰਿਸ਼ਵਤ ਹੈ ਤੇ ਇਹ ਹੀ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਰਣਜੀਤ ਸਿੰਘ ਦਾ ਨਾਮ ਵਰਤਣ ਵਾਲੇ ਔਰ ਇਹ ਸਾਰੇ ਬਾਦਲ ਕੋੜਮੇ ਨੇ, ਜਿਹੜੀ ਮਹਾਰਾਜਾ ਰਣਜੀਤ ਸਿੰਘ, ਇਨਸਾਫ, ਜਸਟਿਸ, ਇਮਾਨਦਾਰੀ, ਉਹ ਤਾਂ ਸਾਰੀ ਡੋਬੀ, ਲੇਕਿਨ ਇਹਨਾਂ ਨੇ ਸਿੱਖੀ ਵੀ ਪੂਰੀ ਤਰ੍ਹਾਂ ਡੋਬੀ। ਜਿਸ ਤਰੀਕੇ ਨਾਲ ਇਹਨਾਂ ਨੇ 1996-97 ਚ ਮੋਗੇ ਅਜੀਤਵਾਲ ਰੈਲੀ ਦੇ ਵਿੱਚ ਇਹਨੂੰ ਪੰਜਾਬੀ ਦਲ ਬਣਾਇਆ, ਐਵੇਂ ਨਹੀਂ। ਨਰੇਸ਼ ਗੁਜਰਾਲ ਇਹਨਾਂ ਦਾ ਜਿਹੜਾ ਜ਼ਮਾਨਤਾਂ ਤੇ ਜਿਹੜਾ ਪਿਓ ਪੁੱਤਰ ਨੂੰ ਬਾਹਰ ਕੱਢ ਕੇ ਲਿਆਇਆ ਸੀ, ਉਹਦਾ ਆਈਕੇ ਗੁਜਰਾਲ ਦਾ ਮੁੰਡਾ, ਉਹ ਕਹਿੰਦਾ ਜੀ ਸਾਡੇ ਜ਼ਿਆਦਾ ਹਿੰਦੂ MLA ਨੇ ਅਕਾਲੀ ਦਲ ਚ ਕਾਂਗਰਸ ਨਾਲੋਂ ਵੀ। ਹੁਣ ਉਹ ਸਾਰਾ ਤਾਂ ਉਹਨਾਂ ਨੇ ਉਸ ਕਿਸਮ ਦਾ ਵਰਤਾਰਾ ਕੀਤਾ ਹੀ, ਪਰ ਹੁਣ ਜਿਵੇਂ ਪਾਪ ਕੰਬਦੇ ਨੇ, ਜਿਉਂ 2017 ਦੀਆਂ ਚੋਣਾਂ ਆ ਰਹੀਆਂ, ਇਹਨੂੰ ਲੱਗ ਰਿਹਾ ਕਿ ਵੀ ਲੋਕਾਂ ਦੇ ਵਿੱਚੋਂ ਜਿਸ ਕਿਸਮ ਦਾ ਇਹਨਾਂ ਨੇ ਘਟੀਆ ਹੋਰ ਕਰਤੂਤਾਂ ਕੀਤੀਆਂ ਨੇ, ਲੋਕਾਂ ਦੀ ਮੈਮਰੀ ਸ਼ਾਰਟ ਹੁੰਦੀ ਹੈ। ਇਸ ਲਈ ਕਈ ਘਟਨਾ ਭਾਵੇਂ ਪਹਿਲਾਂ ਵੀ ਸੁਣਾਈ ਹੋਈ, ਉਹਨੂੰ ਮੈਂ ਰਿਪੀਟ ਕਰ ਦਿੰਦਾ। ਹੁਣ ਸ਼ਸ਼ੀ ਕਾਂਤ ਨੇ ਸਾਡੇ TV 84 ਨਿਊਜ਼ 'ਚ ਇੰਟਰਵਿਊ 'ਚ ਕਿਹਾ ਸੀ ਕਿ ਸੌਦਾ ਸਾਧ ਨੇ ਜਿਹੜਾ 10ਵੇਂ ਪਾਤਸ਼ਾਹ ਦਾ ਸਵਾਂਗ ਬਣਾ ਕੇ ਜਾਮੇ ਇਨਸਾਨ ਦੇ ਨਾਂ ਥੱਲੇ ਜੋ ਵੱਡਾ ਕੁਕਰਮ ਕੀਤਾ, ਉਹਨੇ ਕਿਹਾ ਜੀ ਇਹ ਤਾਂ ਅਸੀਂ ਸੁਖਬੀਰ ਬਾਦਲ ਦੇ ਕਹਿਣ ਤੇ, ਜਿਹੜਾ ਅਸੀਂ, ਮੈਂ ਕਹਿੰਦਾ ਉਦੋਂ ਇੰਟੈਲੀਜੈਂਸ ਦਾ ਚੀਫ ਸੀ ਪੰਜਾਬ ਦਾ, ਔਰ ਉਹ ਜਿਹੜਾ ਚੋਲਾ ਉਹਨੇ ਪਾਇਆ ਉਹ ਅਸੀਂ ਬਣਾ ਕੇ ਅੰਦਰ ਭੇਜਿਆ। ਜਿਹੜਾ ਕੈਮਰਾ ਸ਼ੂਟ ਹੋਇਆ ਅੰਦਰ, ਕੈਮਰਾਮੈਨ ਅਸੀਂ ਭੇਜਿਆ, ਔਰ ਅਸੀਂ ਲੱਖ ਰੁਪਈਆ ਦੇ ਕੇ ਐਡਾਂ ਇੰਡੀਅਨ ਐਕਸਪ੍ਰੈਸ ਹੋਏ, ਪੰਜਾਬੀ ਅਜੀਤ ਹੋਏ, ਦੂਸਰੇ ਚ ਲਵਾਈਆਂ। ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜਾ ਬੰਦਾ ਇਸ ਹੱਦ ਤੱਕ ਜਾ ਸਕਦਾ, ਔਰ ਇਹਨੂੰ ਕਦੇ ਵੀ ਸੁਖਬੀਰ ਬਾਦਲ ਜਾਂ ਅਕਾਲੀ ਦਲ ਨੇ ਇਸ ਚਾਰਜ ਨੂੰ ਰਿਫਿਊਟ ਨਹੀਂ ਕੀਤਾ ਜਾਂ ਇਸ ਤੋਂ ਇਨਕਾਰ ਨਹੀਂ ਕੀਤਾ। ਔਰ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਜੋ ਏਜੰਸੀਆਂ, ਹੁਣ ਜੇ ਮਲੇਰਕੋਟਲੇ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਜਿਹੜਾ ਉਹਨੂੰ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਔਰ ਉਹ ਫੜੇ ਗਏ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਸੰਬੰਧਤ ਬਜਰੰਗ ਦਲ ਨਾਲ, ਔਰ ਉਹ ਖਬਰ ਗਾਇਬ ਹੋ ਗਈ। ਉਸ ਤੋਂ ਬਾਅਦ ਤੁਹਾਨੂੰ ਮੀਡੀਆ 'ਚ ਮਿਲਦਾ ਹੀ ਨਹੀਂ ਕਿ ਵੀ ਕੀ ਹੋਇਆ। ਰਾਦਰ ਉਹਦੇ ਥੱਲੇ ਆਮ ਆਦਮੀ ਪਾਰਟੀ ਦਾ ਇੱਕ MLA ਕਿ ਜੀ ਉਹਦੇ ਨਾਲ ਸੀ, ਇਹ ਉਹ ਕਹਾਣੀ ਕਿਲ ਕਰ ਦਿੱਤੀ। ਹੁਣ ਪਾਪ ਆਪਣੇ ਕੰਬ ਰਹੇ ਨੇ। ਅਸੀਂ ਨਾ ਤਾਂ ਪੰਜਾਬ ਦੇ ਸਿਨੇਰੀਓ 'ਚ ਕਾਂਗਰਸ, ਨਾ ਹੀ ਅਸੀਂ ਕੋਈ ਆਮ ਆਦਮੀ ਪਾਰਟੀ ਦੇ ਹਮਾਇਤੀ ਹਾਂ, ਸਾਡੇ ਦਰਸ਼ਕ ਚੰਗੀ ਤਰ੍ਹਾਂ ਸਮਝਦੇ ਨੇ। ਲੇਕਿਨ ਜਿਸ ਅੰਦਾਜ਼ 'ਚ ਹੁਣ ਇੱਕ ਪਾਸੇ ਤਾਂ ਅਮਰਿੰਦਰ ਜਿਹੜਾ ਹੈ, ਅੰਗਰੇਜ਼ੀ ਦਾ ਸ਼ਬਦ ਹੈ ਰੈਟਲਡ, ਪੰਜਾਬੀ 'ਚ ਕਹਿੰਦੇ ਨੇ ਬੌਂਦਲਿਆ ਹੋਇਆ, ਇੱਕ ਤਾਂ ਉਹ ਬੌਂਦਲਿਆ, ਉਹਨੂੰ ਐਸਾ ਬਾਹਰਲੇ ਖਾਲਿਸਤਾਨੀਆਂ ਦਾ ਭੈ ਨਜ਼ਰ ਆਉਂਦਾ, ਆ ਗਏ ਉਹ ਆ ਗਏ। ਕਦੇ ਕੈਨੇਡਾ ਦੇ ਪਿੱਛੇ ਪੈ ਗਿਆ, ਕਹਿੰਦਾ ਕੈਨੇਡਾ 'ਚ ਸਾਰੇ MP
ਔਰ ਮਿਨਿਸਟਰ ਜਿਹੜੇ ਨੇ ਉਹ ਖਾਲਿਸਤਾਨੀ ਨੇ। ਤੇ ਇਹੋ ਜਿਹਾ ਹੀ ਮਾਨਸਿਕ ਹਾਲਤ ਸੁਖਬੀਰ ਬਾਦਲ ਦੀ ਵੀ ਹੋਈ ਲੱਗਦੀ ਹੈ। ਔਰ ਜਿਹੜੀ ਖਬਰ ਕਰਕੇ ਇਹ ਸਾਰਾ ਜਿਹੜਾ ਉਸ ਦੇ ਲਈ ਕੀ ਸ਼ਬਦ ਹੁੰਦਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਕਿ ਵੀ ਇਹ ਸਾਰਾ ਜਿਹੜਾ ਲੰਬਾ ਮਰਸੀਆ ਪੜਿਆ ਇਹਦਾ ਉਹ ਇਹ ਹੈ ਕਿ ਵੀ ਸੁਖਬੀਰ ਬਾਦਲ ਨੇ ਹਿੰਦੁਸਤਾਨ ਟਾਈਮਜ਼ ਦੇ ਇੱਕ ਸੀਨੀਅਰ ਕੋਰਸਪੋਂਡੈਂਟ ਨੂੰ ਇੰਟਰਵਿਊ ਦਿੱਤਾ ਜੀ ਔਰ ਉਸ ਇੰਟਰਵਿਊ 'ਚ ਉਹਨੇ ਕੀ ਕਿਹਾ, ਇਹਨਾਂ ਦਾ ਹੀ ਆਪਣਾ ਇੱਕ ਵੈਬ ਪੋਰਟਲ ਹੈ ਯੈਸ ਪੰਜਾਬ, ਉਹਦੇ 'ਚ ਇੱਕ ਸਟੋਰੀ ਹੈ ਔਰ ਉਹ ਹੈਡਲਾਈਨ ਇਹ ਹੈ, ਆਮ ਆਦਮੀ ਪਾਰਟੀਜ਼ ਲਾਈਕ ਆਈਸਿਸ, ਜਿਹੜੀ ਇਸਲਾਮਿਕ ਸਟੇਟ ਦੀ ਹੈ, ਗੈਟਿੰਗ ਸਪੋਰਟ ਫਰੋਮ ਖਾਲਿਸਤਾਨੀਜ਼, ਆਈ ਹੈਵ ਪ੍ਰੂਫ। ਸੁਖਬੀਰ ਬਾਦਲ ਕਿ ਜੀ ਇਹ ਆਮ ਆਦਮੀ ਪਾਰਟੀ ਆਈਸਿਸ ਹੈ ਇਸਲਾਮਿਕ ਸਟੇਟ ਵਾਂਗ ਔਰ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਨੇ ਔਰ ਮੇਰੇ ਕੋਲ ਸਬੂਤ ਹੈ। ਹੁਣ ਇਹਦੇ 'ਚ ਉਹਨੇ ਜਿਹੜਾ ਚਾਰਜ ਲਾਇਆ ਉਹਨੇ ਕਿਹਾ ਕਿ ਜੀ ਇਹ ਜਿਵੇਂ 250 ਸਾਲ ਪਹਿਲਾਂ ਈਸਟ ਇੰਡੀਆ ਕੰਪਨੀ ਵਾਲਿਆਂ ਨੇ ਹਮਲਾ ਕੀਤਾ ਸੀ ਭਾਰਤ ਤੇ, ਇਵੇਂ ਆਮ ਆਦਮੀ ਪਾਰਟੀ ਆਊਟਸਾਈਡਰ ਇਹਨਾਂ ਨੇ ਪੰਜਾਬ ਤੇ ਹਮਲਾ ਕਰਤਾ ਜੀ ਔਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਨੇ ਇਹਨਾਂ ਦਾ ਪੈਟਰਨ ਆਈਸਿਸ ਵਰਗਾ ਹੈ, ਇਸਲਾਮਿਕ ਸਟੇਟ ਵਰਗਾ, ਕੋਈ ਇਹਨਾਂ ਨੇ ਚੀਫ ਮਿਨਿਸਟਰ ਕੈਂਡੀਡੇਟ ਨਹੀਂ, ਕੋਈ ਸਾਰੇ ਲੀਡਰ ਨੇ, ਸਾਰੇ ਕਮਾਂਡਰ ਨੇ ਜੀ। ਔਰ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਅਲਟੀਮੇਟਲੀ ਇਹ ਸੈਕੰਡਲੀ ਉਹਨੇ bunch of self proclaimed commanders, it's all chaos, ਇਹ ਸਾਰੀ ਅਫਰਾ ਤਫਰੀ ਹੈ। ਫਿਰ ਉਹਨੇ ਕਿਹਾ ਕਿ ਵੀ ਉਹਨੇ ਪੁੱਛਿਆ ਕਿ ਵੀ ਤੂੰ ਕਿਉਂ ਆਮ ਆਦਮੀ ਪਾਰਟੀ ਨਾਲ ਕਿਉਂ ਅਬਸੈਸਡ ਹੈ, ਕਿਉਂ ਤੈਨੂੰ ਬਿਮਾਰੀ ਚੰਬੜ ਗਈ ਹੈ। ਉਹਨੇ ਕਿਹਾ ਨਹੀਂ ਇਹ ਮੈਂ ਕੋਈ ਅਬਸੈਸਡ ਨਹੀਂ, ਇਹਨਾਂ ਨੇ ਬਹੁਤ ਬਲੰਡਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣੇ ਮੈਨੀਫੈਸਟੋ ਨੂੰ ਕੰਪੇਅਰ ਕਰਕੇ। ਫਿਰ ਅੱਗੇ ਇੱਕ ਕਦਮ ਗਿਆ ਵੀ ਕਿਵੇਂ ਖਾਲਿਸਤਾਨੀਆਂ ਨੇ ਇਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਟਰਮਿੰਗ ਆਮ ਆਦਮੀ ਪਾਰਟੀਜ਼ ਪੰਜਾਬ ਲੀਡਰਸ਼ਿਪ ਐਜ਼ ਪੋਲੀਟੀਕਲ ਰਿਜੈਕਟਸ ਐਂਡ ਰੈਡੀਕਲਸ। ਉਹਨੇ ਕਿਹਾ ਜੀ ਇਹ ਰੈਡੀਕਲ ਨੇ। ਸੁਖਬੀਰ ਸੈਡ ਪਾਰਟੀਜ਼ ਹੈਡ ਸੁੱਚਾ ਸਿੰਘ ਛੋਟੇਪੁਰ ਵਾਜ਼ ਏ ਰੈਡੀਕਲ ਐਂਡ ਏ ਖਾਲਿਸਤਾਨੀ। ਪਹਿਲਾਂ ਤਾਂ ਉਹਨੇ ਜਿਹੜਾ ਕਨਵੀਨਰ ਆਮ ਆਦਮੀ ਪਾਰਟੀ ਦਾ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਉਹਦੇ ਤੇ ਕਿਹਾ ਕਿ ਜੀ ਇਹ ਤਾਂ ਰੈਡੀਕਲ ਹੈ, ਖਾਲਿਸਤਾਨੀ ਹੈ ਜੀ। ਹੁਣ ਕੋਈ ਪੁੱਛੇ ਵੀ ਇੱਕ ਪਾਸੇ ਉਹ ਨੇ ਜਿਹੜੇ ਸੁੱਚਾ ਸਿੰਘ ਛੋਟੇਪੁਰ ਬਾਰੇ ਕਿ ਭਾਈ ਸੰਤ ਭਿੰਡਰਾਂ ਵਾਲਿਆਂ ਬਾਰੇ ਇਹ ਕਿਹਾ, ਉਹ ਅਦਰ ਵੇ ਅਰਾਊਂਡ ਹੁੰਦਾ ਤੇ ਇਧਰ ਔਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਦੇ ਨਾਲ, ਉਸ ਤੋਂ ਬਾਅਦ ਬਰਨਾਲਾ ਮਿਨਿਸਟਰੀ 'ਚ ਔਰ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਤੇ ਫਿਰ ਉਹਨੇ ਰਿਜ਼ਾਈਨ ਕੀਤਾ ਦੁਬਾਰਾ ਬਲੈਕ ਥੰਡਰ ਵੇਲੇ। ਹੁਣ ਇਹਨੂੰ ਸੁਖਬੀਰ ਨੂੰ ਉਹਦੇ ਚੋਂ ਵੀ ਛੋਟੇਪੁਰ ਚੋਂ ਰੈਡੀਕਲ ਖਾਲਿਸਤਾਨੀ ਨਜ਼ਰ ਆਉਂਦਾ ਹੈ। ਫਿਰ ਉਹਨੇ ਚੀਫ ਮਿਨਿਸਟਰ ਕੈਂਡੀਡੇਟ ਦਾ ਕਿਹਾ ਜੀ ਇਹ ਲਾਈਕ ਟੇਕਿੰਗ ਬੰਬ ਨੇ, 500 ਉਮੀਦਵਾਰ ਨੇ, ਪਤਾ ਨਹੀਂ ਗੱਲ ਕਿੱਧਰ ਨੂੰ ਜਾਣੀ ਹੈ। ਹੁਣ ਜਦੋਂ ਖਾਲਿਸਤਾਨੀਆਂ ਤੇ ਜਿਹੜੀ ਅਸਲੀ ਅਬਸੈਸ਼ਨ ਹੈ ਜਿਹੜੀ, ਕਿਉਂਕਿ ਸੁਖਬੀਰ ਪਿਓ ਪੁੱਤਰ ਵੀ ਅਮਰੀਕਾ ਕੈਨੇਡਾ 'ਚ ਆ ਨਹੀਂ ਸਕਦੇ, ਹੁਣ ਵਿਚਾਰੇ ਉੱਥੇ ਬੈਠੇ ਤੜਫਦੇ ਨੇ। ਅਮਰਿੰਦਰ ਇੱਥੋਂ ਤੜਫਦਿਆਂ ਚਲਾ ਗਿਆ, ਹਾਏ ਕੈਨੇਡਾ ਹਾਏ ਕੈਨੇਡਾ, ਉੱਥੇ ਜਾ ਕੇ ਕਰੀ ਜਾਂਦਾ ਹਾਏ ਖਾਲਿਸਤਾਨੀ ਹਾਏ ਖਾਲਿਸਤਾਨੀ। ਹੁਣ ਇਹ ਵੀ ਇਹਦਾ ਵੀ ਹਾਲ ਇਹੀ ਹੈ ਕਿਉਂਕਿ ਇੱਥੇ ਕੇਸ ਹੈ ਔਰ ਕੈਨੇਡਾ ਉਹ ਡਰਦੇ ਨੇ ਆਉਣ ਤੋਂ, ਕਿਉਂਕਿ ਆਲਰੇਡੀ ਸਿਕੰਦਰ ਮਲੂਕੇ ਤੋਂ ਲੈ ਕੇ ਸਾਰਿਆਂ ਦਾ ਸਵਾਗਤ ਹੋਇਆ ਜੀ। ਐਲੈਬੋਰੇਟਿੰਗ ਦਾ ਬੈਕਿੰਗ ਆਫ ਖਾਲਿਸਤਾਨੀ ਐਲੀਮੈਂਟਸ ਟੂ ਆਮ ਆਦਮੀ ਪਾਰਟੀ, ਸੁਖਬੀਰ ਸੈਡ ਖਾਲਿਸਤਾਨੀਜ਼ ਕੰਸੀਡਰ ਅਕਾਲੀਜ਼ ਐਜ਼ देयर ਬਿਗੇਸਟ ਐਨਮੀ ਐਜ਼ ਸ਼੍ਰੋਮਣੀ ਅਕਾਲੀ ਦਲ ਸਟੈਂਡਸ ਫॉर ਇੰਡੀਆ। ਹੁਣ ਤੁਸੀਂ ਅੰਦਾਜ਼ਾ ਲਾਓ, ਅੱਜ ਹੀ ਮੇਰਾ ਇੰਟਰਵਿਊ ਸੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਟੋਰਾਂਟੋ, ਉੱਥੇ ਮੈਂ ਇਹ ਗੱਲ ਕਹੀ, ਮੈਂ ਕਿਹਾ ਵੀ ਜਿਹੜਾ ਗੁਲਾਮ ਹੁੰਦਾ ਹੈ ਉਹ ਇਸ ਹੱਦ ਤੱਕ, ਜਦੋਂ ਹਾਲਾ ਮਾਲਕ ਨੂੰ ਪਤਾ ਹੁੰਦਾ ਵੀ ਗੁਲਾਮ ਹੈ, ਪਰ ਕੁਝ ਸਮੇਂ ਬਾਅਦ ਉਹਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਕਿਤੇ ਮੇਰੀ ਜਿਹੜੀ ਲਾਇਲਟੀ ਹੈ ਮਾਸਟਰ ਨਾਲ ਉਹ ਸ਼ੱਕੀ ਨਾ ਹੋਏ। ਉਹ ਫਿਰ ਹੋਰ ਹਰਕਤਾਂ ਕਰਦਾ ਹੈ ਇਸ ਕਿਸਮ ਦੀਆਂ ਇਹ ਦੱਸਣ ਦੇ ਲਈ ਕਿ ਜੀ ਮੈਂ ਤੁਹਾਡਾ ਹੀ ਗੁਲਾਮ। ਔਰ ਜਿਵੇਂ ਅਮਰੀਕਾ ਦੇ ਵਿੱਚ ਇਹ ਮਸ਼ਹੂਰ ਹੈ ਵੀ ਜਿਹੜੇ ਕਾਲੇ ਸਲੇਵ ਸੀ ਤੇ ਉਹ ਜਿਹੜੇ ਘਰਾਂ 'ਚ ਨੌਕਰ ਦਾ ਕੰਮ, ਜਿਹਨੂੰ ਮੈਲਕਮ ਐਕਸ ਨੇ ਕਿਹਾ ਇੱਕ ਹਾਊਸ ਨਿਗਰਸ ਇੱਕ ਫੀਲਡ ਨਿਗਰ, ਜਿਹੜੇ ਘਰਾਂ 'ਚ ਸੀ, ਉਹਨਾਂ 'ਚ ਇਸ ਹੱਦ ਤੱਕ ਗੁਲਾਮੀ ਸੀ ਕਿ ਜੇ ਮਾਲਕ ਬਿਮਾਰ ਹੈ ਤੇ ਉਹਨੇ ਜਿਹੜਾ ਸਲੇਵ ਹੈ ਉਹਨੇ ਅਗਲੇ ਦਿਨ ਉਹਨੂੰ ਇਹ ਨਹੀਂ ਪੁੱਛਣਾ ਕਿ ਉਹਨੂੰ ਲੱਗਾ ਵੀ ਬਿਮਾਰ ਹੈ ਕਿ ਆਰ ਯੂ ਸਿਕ ਟੁਡੇ, ਉਹਨੇ ਕਹਿਣਾ ਆਰ ਵੀ ਸਿਕ ਟੁਡੇ। ਵੀ ਦਾ ਆਪ ਹੀ ਨਾਲ ਬਿਮਾਰ ਹੋ ਗਿਆ ਕਿਉਂਕਿ ਮਾਲਕ ਦੇ ਨਾਲ ਉਹਨੇ ਬਿਮਾਰ ਹੋਣਾ ਹੀ ਹੈ, ਆਰ ਵੀ ਸਿਕ ਟੁਡੇ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਔਰ ਸੁਖਬੀਰ ਬਾਦਲ ਇਹ ਕਹਿ ਰਿਹਾ ਹੈ ਕਿ ਜੀ ਦੇਖੋ ਇਹ ਜਿਹੜੇ ਖਾਲਿਸਤਾਨੀ ਨੇ ਆਮ ਆਦਮੀ ਪਾਰਟੀ ਦੀ ਇਸ ਲਈ ਸਪੋਰਟ ਕਰ ਰਹੇ ਨੇ ਕਿ ਅਸੀਂ ਅਕਾਲੀ ਦਲ ਤਾਂ ਪ੍ਰੋ ਇੰਡੀਆ, ਅਸੀਂ ਤਾਂ ਇੰਡੀਆ ਦੀ ਯੂਨਿਟੀ ਲਈ ਖਲੋਤੇ ਜੀ, ਔਰ ਇਸ ਲਈ ਅਸੀਂ ਉਹਨਾਂ ਦੇ ਇਸ ਵੇਲੇ ਖਾਲਿਸਤਾਨੀਆਂ ਦੇ ਵੱਡੇ ਦੁਸ਼ਮਣਾਂ ਨੂੰ ਦੱਸ ਰਿਹਾ ਵੀ ਅਸੀਂ ਇਹੀ ਨਹੀਂ ਵੀ ਬੀਤੇ 'ਚ ਤੁਹਾਡੀਆਂ
ਇੰਸਟਰਕਸ਼ਨਸ ਦੇ ਉੱਤੇ ਕੌਮ ਦਾ ਘਾਣ ਕੀਤਾ, ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਅੱਗੋਂ ਲਈ ਵੀ ਅਸੀਂ ਜਿਹੜੇ ਆ ਰਵਾਂਗੇ। He said that initially the Khalistanis supported Amrinder and even honored him at Dixie Gurdwara in Toronto, but since they consider Amrinder on a downhill trundle now, they have dumped him and become Aam Aadmi Party backers, thinking that Kejriwal can decimate the Shromani Akali Dal. ਹੁਣ ਤੁਸੀਂ ਇੱਕ ਪਾਸੇ ਕਹਿ ਰਿਹਾ ਉੱਤੇ ਮੈਨੂੰ ਕੋਈ ਨਹੀਂ, ਇਹ ਤਾਂ 500 ਚੀਫ ਮਿਨਿਸਟਰ ਦੇ, ਸਾਨੂੰ ਕੋਈ ਫਿਕਰ ਨਹੀਂ ਹੈ ਜੀ, ਪਰ ਕਹਿੰਦਾ ਜੀ ਇਹ ਖਾਲਿਸਤਾਨੀਆਂ ਨੇ ਪਹਿਲਾਂ ਅਮਰਿੰਦਰ ਦੀ ਸਪੋਰਟ ਕੀਤੀ ਸੀ, ਇਸ ਲਈ ਤਾਂ ਡਿਕਸੀ ਗੁਰੂ ਘਰ ਚ ਉਹਨਾਂ ਨੂੰ ਸਪੋਰਟ ਦਿੱਤੀ ਸੀ। ਵੈਸੇ ਇਹਨੂੰ ਭੁੱਲ ਗਿਆ ਜਾਂਦਾ ਕਿ ਇਸੇ ਡਿਕਸੀ ਗੁਰੂ ਘਰ ਚ ਸੁਖਦੇਵ ਸਿੰਘ ਢੀਂਡਸਾ ਵੀ ਸਿਰੋਪਾਓ ਲੈ ਕੇ ਗਿਆ, ਉਸ ਮੈਨੇਜਮੈਂਟ ਚ ਅੱਧ-ਪਜੱਦੇ ਅਕਾਲੀ ਵੀ ਆ ਜਾਂਦੇ ਨੇ, ਕਦੇ ਦੂਜੇ ਵੀ ਰਹੇ ਨੇ, ਲੇਕਿਨ ਨਾ ਤਾਂ ਅਮਰਿੰਦਰ ਨੂੰ ਕਦੇ ਖਾਲਿਸਤਾਨੀਆਂ ਨੇ ਹਮਾਇਤ ਦਿੱਤੀ ਪਹਿਲਾਂ। ਇਹ ਠੀਕ ਹੈ ਕਿ ਭਾਈ ਜੇ ਉਹਦਾ ਕੋਈ ਕੰਮ ਵਾਟਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦੇ ਉੱਤੇ ਜਾਂ ਦੂਸਰੇ ਤੇ ਸੀ, ਉਸ ਨੂੰ ਜ਼ਰੂਰ ਐਪਰੀਸ਼ੀਏਟ ਕੀਤਾ, ਲੇਕਿਨ ਇਹ ਹੁਣ ਕਹਿੰਦਾ ਜੀ ਪਹਿਲਾਂ ਤਾਂ ਖਾਲਿਸਤਾਨੀ ਅਮਰਿੰਦਰ ਦੇ ਹਮਾਇਤੀ ਸੀ, ਪਰ ਉਹਨੂੰ ਲੱਗਾ ਵੀ ਇਹ ਜਿੱਤੇਗਾ ਨਹੀਂ, ਤੇ ਹੁਣ ਕੇਜਰੀਵਾਲ ਨੂੰ ਦੇ ਦਿੱਤਾ। ਉਹਨਾਂ ਨੇ ਕਿਹਾ ਕਿਉਂਕਿ ਇਹ ਸਮਝਦੇ ਨੇ ਖਾਲਿਸਤਾਨੀ ਕਿ ਕੇਜਰੀਵਾਲ ਜਿਹੜਾ ਉਹ ਬਾਦਲਾਂ ਨੂੰ ਡੈਸੀਮੇਟ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ। ਸੁਖਬੀਰ said that it was wrong to suggest that Aam Aadmi Party was getting NRI support. They are getting support from only radicals, he claimed. ਹੁਣ ਤੁਸੀਂ ਜਦੋਂ ਤੁਸੀਂ ਇੱਕ ਜਬਲੀ ਮਾਰਦੇ ਹੋ, ਹੁਣ ਮੈਂ ਉਹਦੇ ਲਈ ਦੂਜਾ ਸ਼ਬਦ ਨਹੀਂ ਵਰਤਦਾ ਕਿਉਂਕਿ ਸਾਡੇ ਕੁਝ ਸੂਝਵਾਨ ਦਰਸ਼ਕਾਂ ਨੇ ਕਿਹਾ ਜੀ ਇਹ ਤਾਂ ਘਟੀਆ ਬੰਦੇ ਹੈ ਹੀ ਨੇ, ਤੁਸੀਂ ਨਾ ਇਹਨਾਂ ਦੇ ਪੂਰੇ ਹੀ ਲਿਆ ਕਰੋ, ਕੋਈ ਹੋਰ ਸੁੱਖਾ ਅਮਲੀ ਵਗੈਰਾ ਨਾ ਕਿਹਾ ਕਰੋ। ਇਸ ਲਈ ਮੈਂ ਕਿਹਾ ਜੀ ਹੁਣ ਤੁਸੀਂ ਕਿਹਾ ਤੇ ਅਸੀਂ ਸੁੱਖਾ ਅਮਲੀ ਨਹੀਂ ਕਹਿੰਦੇ, ਅਸੀਂ ਨਹੀਂ ਨਾ ਕਿਹਾ, ਬਿਲਕੁਲ ਨਹੀਂ ਕਿਹਾ ਨਾ, ਅਸੀਂ ਕਹਿਣਾ ਬੰਦ ਕਰਤਾ ਸੁੱਖਾ ਅਮਲੀ ਕਿਉਂਕਿ ਸਾਡੇ ਦਰਸ਼ਕਾਂ ਨੇ ਕਿਹਾ। ਹੁਣ ਇਸ ਨੂੰ ਤੁਸੀਂ ਅਮਲ ਚੋਂ ਨਿਕਲੀ ਗੱਲ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ। ਹੁਣ ਉਹਨੂੰ ਲੱਗਾ ਕਿ ਵੀ ਇਹ ਤਾਂ ਜੇ ਕਹਿਤਾ ਵੀ ਖਾਲਿਸਤਾਨੀ ਜਿਹੜੇ ਬਾਹਰ ਨੇ, ਉਹਨੇ ਕਿਹਾ ਨਹੀਂ ਨਹੀਂ ਨਹੀਂ, ਇਹ ਬਾਹਰਲੇ ਸਾਰੇ NRI ਹਮਾਇਤ ਨਹੀਂ ਕਰਦੇ ਆਮ ਆਦਮੀ ਪਾਰਟੀ ਦੇ, ਖਾਲਿਸਤਾਨੀ ਬਾਕੀ ਤੁਹਾਡੀ ਹਮਾਇਤ ਕਰਦੇ ਨੇ। ਉਹ ਤੁਸੀਂ ਜਿਹੜੀਆਂ ਜੁੱਤੀਆਂ ਖਾ ਕੇ ਗਏ ਹੋ ਤੁਹਾਡੇ ਬੰਦੇ ਅਮਰੀਕਾ ਚ, ਕੈਨੇਡਾ ਚ, ਹਰ ਥਾਂ ਤੇ ਜੀ। ਔਰ ਹੁਣ ਜਦੋਂ ਉਹਨੂੰ ਕਿਹਾ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਚਾਰਜ ਲਾ ਰਹੇ ਹੋ ਇਹ ਬੜਾ ਸੀਰੀਅਸ ਚਾਰਜ ਹੈ, ਕੀ ਤੁਹਾਡੇ ਕੋਲ ਇਹਦਾ ਸਬੂਤ ਹੈ? ਉਹ ਕਹਿੰਦਾ ਜੀ ਬਿਲਕੁਲ ਸਬੂਤ ਹੈ। ਉਹਦੇ ਚੋਂ ਕਹਿੰਦਾ ਹੈ ਕਿ asked about any evidence to back such a serious allegation, Sukhbir hinted as having some vital proof. He claimed that a website started by Sikh radicals for building Sarbat Khalsa campaign has now turned into a AAP portal. I have proof. ਇਹ ਹੁਣ ਪ੍ਰੂਫ ਦੇ ਰਿਹਾ ਕਿ ਜੀ ਜਿਹੜਾ ਇੱਕ ਵੈਬਸਾਈਟ ਸਰਬੱਤ ਖਾਲਸੇ ਦੇ ਲਈ ਬਣਿਆ ਸੀ ਉਹਨੂੰ ਹੁਣ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਲਈ, ਔਰ ਮੈਂ ਆਪਣੇ ਟੈਕਨੀਕਲ ਟੀਮ ਨੂੰ ਪੁੱਛ ਰਿਹਾ ਸੀ ਕਿ ਜੀ ਇਹ ਕੀ ਪਾਰਟ ਸੀਗਾ, ਉਹਨਾਂ ਨੇ ਕਿਹਾ ਜੀ ਜਿਹੜਾ ਸਰਬੱਤ ਖਾਲਸਾ ਦਾ ਪੋਰਟਲ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਹੈ, ਹੁਣ ਵੀ ਹੈ। ਇਹ ਕੋਈ ਫੇਸਬੁੱਕ ਪੇਜ ਕਿਸੇ ਨੇ ਉਦੋਂ ਬਣਾਇਆ ਹੋਏਗਾ, ਉਹਦੇ ਤੇ ਉਹ ਫੇਸਬੁੱਕ ਤੋਂ ਬਾਅਦ ਇਹ ਸੁਖਬੀਰ ਬਾਦਲ ਦਾ ਪ੍ਰੂਫ ਹੈ। ਹਾਲਾਂਕਿ ਸਾਡੇ ਦਰਸ਼ਕ ਸਰੋਤੇ ਸਾਡੀਆਂ ਲਿਖਤਾਂ ਪੜ੍ਹਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ, ਅਸੀਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਦਾ ਕਿੰਨਾ ਜਿਹੜਾ ਹੈ ਉਹ ਕ੍ਰਿਟਿਸਿਜ਼ਮ ਲਿਆ ਉਹਨਾਂ ਦੇ ਸਪੋਰਟਰਸ ਦਾ ਕਿ ਜੀ ਅਸੀਂ ਡੰਡਾ ਕਿਉਂ ਕੱਢਿਆ ਹੋਇਆ, ਤੇ ਹੁਣ ਇਹਨਾਂ ਨੇ ਕੇਜਰੀਵਾਲ ਨੂੰ ਖਾਲਿਸਤਾਨੀ ਬਣਾ ਦਿੱਤਾ। ਉਹਨੂੰ ਕਦੇ ਕੋਈ ਨਿਹੰਗ ਬਣਾ ਦਿੰਦਾ ਕੇਜਰੀਵਾਲ ਨੂੰ, ਉਹ ਗਤਕਾ ਖੇਡ ਰਿਹਾ, ਉਹਦੇ ਤੇ ਫਿਰ ਕਹਿੰਦੇ ਨੇ ਮਾਫੀ ਮੰਗੇ। ਉਹ ਭਾਈ ਜੇ ਕਿਸੇ ਇੰਡੀਆ ਟੁਡੇ ਕਿਸੇ ਨੇ ਉਹਦੀ ਫੋਟੋ ਬਣਾ ਕੇ ਲਾ ਦਿੱਤੀ ਉਹਦੇ ਚ ਉਹਦਾ ਕੀ ਕਸੂਰ ਹੈ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਇਸ ਵੇਲੇ ਵਨ ਲਾਈਨਰ ਇਹਦੇ ਚ ਅਮਰਿੰਦਰ ਔਰ ਸੁਖਬੀਰ ਰਲੇ ਹੋਏ ਨੇ ਕਿਉਂਕਿ ਇਹਨਾਂ ਨੂੰ ਉਹਨਾਂ ਤੋਂ ਖਤਰਾ ਹੈ ਕੋਈ, ਔਰ ਅਸੀਂ ਇਹ ਸਮਝਦੇ ਹਾਂ ਕਿ ਕੋਈ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਕੋਈ ਸੂਟੇਬਲ ਹੱਲ ਨਹੀਂ ਹੈ। ਲੇਕਿਨ ਕੁਛ ਨੇ ਜਿਨ੍ਹਾਂ ਨੂੰ ਲੱਗਦਾ ਵੀ ਬਾਦਲਾਂ ਤੋਂ ਛੁਟਕਾਰਾ ਹੋਏ, ਪਰ ਸਾਡਾ ਇਹਦੇ ਬਾਰੇ ਕੀ ਸਟੈਂਡ ਹੈ ਬੜਾ ਕਲੀਅਰ ਹੈ। ਪਰ ਇਸ ਦੇ ਨਾਲ ਹੀ ਮੈਂ ਇੱਕ ਕੁਇਕਲੀ ਦੂਜੀ ਖਬਰ ਵੀ ਪੜ੍ਹ ਦੇਣਾ ਚਾਹੁੰਦਾ ਕਿ ਵੀ ਇਹ ਸਾਨੂੰ ਆਈਸਿਸ ਦੇ ਏਜੰਟ ਬਣਾਉਂਦੇ ਨੇ, ਖਾਲਿਸਤਾਨੀਆਂ ਦੇ ਨੂੰ ਕਦੇ ਜਿਵੇਂ ਇੰਡੀਅਨ ਏਜੰਸੀਆਂ ਨੇ ਖਬਰ ਲਾਈ ਕਿ ਜੀ ਕੈਨੇਡਾ ਦੀ ਬੀਬੀ ਤੇ ਇਸਲਾਮਿਕ ਸਟੇਟ ਤੇ ਇਹ ਰਲ ਗਏ, ਔਰ ਹੁਣ ਜਿਹੜੀ ਖਬਰ ਇੱਕ ਬੜੀ ਅਹਿਮੀਅਤ ਵਾਲੀ ਔਰ ਦਿੱਤੀ ਇੰਡੀਅਨ ਨਿਊਜ਼ ਏਜੰਸੀ ਨੇ PTI ਨੇ, ਪਰ ਇਹਨੂੰ ਗਾਇਬ ਕਰ ਦਿੱਤਾ। PTI ਦੀ ਖਬਰ ਸਾਰੇ ਪਾਸੇ ਕੈਰੀ ਹੁੰਦੀ ਹੈ, ਮੈਂ ਕਿਤੇ ਨੁਕਰੇ ਜੇ ਲੱਗੀ ਖਬਰ ਇਹ ਦੇਖੀ, ਪਰ ਇਹ ਬੜੀ ਅਹਿਮ ਖਬਰ ਹੈ। ਜਦੋਂ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੀ ਗੱਲ ਹੁੰਦੀ ਹੈ ਪਾਕਿਸਤਾਨ ਨੂੰ ਬਲੇਮ ਕੀਤਾ ਜਾਂਦਾ ਹੈ, ਕਿਸੇ ਹੋਰ ਨੂੰ ਕੀਤਾ ਜਾਂਦਾ, ਔਰ ਇਹ ਖਬਰ ਹੈ ਔਰ ਇੰਡੀਅਨ PTI ਦੀ ਹੈ 7 Indian companies supplying components to ISIS report।
ਇਹ ਯੂਰਪੀਅਨ ਇੱਕ ਰਿਪੋਰਟ ਹੈ ਕਿ 7 ਭਾਰਤ ਦੀਆਂ ਕੰਪਨੀਆਂ ਇਸਲਾਮਿਕ ਸਟੇਟ ਨੂੰ ਉਹ ਮਟੀਰੀਅਲ ਸਪਲਾਈ ਕਰ ਰਹੀਆਂ ਜਿਨ੍ਹਾਂ ਚੋਂ ਉਹ ਬੰਬ ਬਣਾਉਂਦੇ ਨੇ ਜੀ। ਔਰ ਉਹ ਜਿਹੜੀਆਂ ਕੰਪਨੀਆਂ ਨੇ ਕੋਈ ਇਲੀਗਲ ਸਪਲਾਈ ਨਹੀਂ ਕਰ ਰਹੀਆਂ, ਲਾਇਸੈਂਸਡ ਕੰਪਨੀਆਂ ਨੇ ਹੁਣ। ਔਰ ਇਹ ਖਬਰ ਹੈ London, 7 Indian companies are among those from 20 countries named in a list whose components were used by the ISIS to make explosives. A European Union mandated study said, suggesting that more work needs to be done to track the flow of chemicals and other items to the terror group. ਕਿ ਜਿਹੜਾ ਇਸਲਾਮਿਕ ਸਟੇਟ ਨੂੰ ਜੋ ਕੁਝ ਜਾ ਰਿਹਾ 20 ਦੇਸ਼ਾਂ ਦੀਆਂ ਕੰਪਨੀਆਂ ਨੇ, ਪਰ ਸਭ ਤੋਂ ਜ਼ਿਆਦਾ ਟਰਕੀ ਦੀਆਂ ਨੇ ਔਰ ਨੰਬਰ 2 ਤੇ ਇੰਡੀਆ ਦੀਆਂ 7 ਕੰਪਨੀਆਂ ਜਿਹੜੀਆਂ ਉਹ ਸਪਲਾਈ ਕਰ ਰਹੀਆਂ ਜਿਹਦੇ ਚ ਉਹ ਬੰਬ ਬਣਾਉਂਦੇ ਨੇ। ਦ ਸਟੱਡੀ ਬਾਈ ਕਨਫਲਿਕਟ ਆਰਮਾਮੈਂਟ ਰਿਸਰਚ, ਇਹ ਆਰਗੇਨਾਈਜੇਸ਼ਨ ਹੈ, showed that 51 companies from 20 countries such as Turkey, India, Brazil and the US produced, sold or received the over 700 components used by ISIS to build improvised explosive devices. IED ਉਹਨਾਂ ਨੇ ਕਿਹਾ ਜੀ ਇਹ 20 ਦੇਸ਼ਾਂ ਦੀਆਂ 51 ਕੰਪਨੀਆਂ ਨੇ ਔਰ ਇਹਨਾਂ ਦੇਸ਼ਾਂ 'ਚ ਟਰਕੀ ਹੈ, ਇੰਡੀਆ ਹੈ, ਬ੍ਰਾਜ਼ੀਲ ਹੈ, ਅਮਰੀਕਾ ਹੈ। ਉਹ 700 ਦੇ ਕਰੀਬ ਕੰਪਨੀਆਂ ਜਿਨ੍ਹਾਂ ਦੇ ਕੰਪੋਨੈਂਟ ਜਿਹੜੇ ਨੇ ਉਹ ਇਸਤੇਮਾਲ ਹੁੰਦੇ ਨੇ ਇਸ ਕੰਮ ਦੇ ਲਈ ਜੋ ਇਸਲਾਮਿਕ ਸਟੇਟ ਕਰ ਰਹੀ ਹੈ। ਟਰਕੀ ਟੌਪਡ ਦਾ ਲਿਸਟ ਆਫ ਕੰਟਰੀਜ਼ ਵਿਦ ਅ ਟੋਟਲ ਆਫ 13 ਫਰਮਸ ਇਨਵੋਲਵਡ ਇਨ ਦਾ ਸਪਲਾਈ ਚੇਨ। ਟਰਕੀ ਦੀਆਂ 13 ਫਰਮਾਂ ਨੇ। ਇਟ ਵਾਸ ਫੋਲੋਡ ਬਾਈ ਇੰਡੀਆ ਵਿਦ 7 ਕੰਪਨੀਜ਼। CAR ਇਹੀ ਹੈ, ਕਨਫਲਿਕਟ ਆਰਮਾਮੈਂਟ ਰਿਸਰਚ। ਉਹਨਾਂ ਨੇ ਕਿਹਾ ਵੀ ਇੰਡੀਆ ਦੀਆਂ 7 ਕੰਪਨੀਆਂ ਨੇ। ਦਾ ਸਟੱਡੀ ਵਾਸ ਕੰਪਲੀਟਡ ਇਨ 20 ਮੰਥਸ, 20 ਮਹੀਨਿਆਂ 'ਚ ਉਹਨਾਂ ਨੇ ਇਹ ਸਾਰੀ ਸਟੱਡੀ। 7 ਇੰਡੀਅਨ ਕੰਪਨੀਜ਼ ਮੈਨੂਫੈਕਚਰਡ ਮੋਸਟ ਆਫ ਦਾ ਡੈਟੋਨੇਟਰਸ, ਡੈਟੋਨੇਟਿੰਗ ਕਾਰਡ ਐਂਡ ਸੇਫਟੀ ਫਿਊਜ਼ਸ। ਹੁਣ ਬੰਬ ਨੂੰ ਬਣਾਉਣ ਚਲਾਉਣ 'ਚ ਇਹ ਸਭ ਤੋਂ ਮੇਜਰ ਪਾਰਟ ਹੈ ਜਿਹੜੀਆਂ ਕਿ ਇੰਡੀਅਨ ਕੰਪਨੀਜ਼ ਉਹਨਾਂ ਨੂੰ ਇਸਲਾਮਿਕ ਸਟੇਟ ਨੂੰ ਸਪਲਾਈ ਕਰ ਰਹੀਆਂ। ਉਹਦੇ 'ਚ ਡੈਟੋਨੇਟਰਸ ਨੇ, ਉਹ ਕਾਰਡ ਹੈ ਜਿਹੜੀ ਯੂਜ਼ ਹੁੰਦੀ ਹੈ ਔਰ ਸੇਫਟੀ ਫਿਊਜ਼ ਹੁੰਦਾ ਹੈ ਜਿਹੜਾ ਮੇਨ ਹੁੰਦਾ ਹੈ। ਅੰਡਰ ਇੰਡੀਅਨ ਲਾਅ ਟ੍ਰਾਂਸਫਰ ਆਫ ਦਿਸ ਮਟੀਰੀਅਲ ਰਿਕੁਆਇਰਸ ਏ ਲਾਇਸੈਂਸ। ਇਹਦੇ ਲਈ ਲਾਇਸੈਂਸ ਚਾਹੀਦਾ ਹੈ। ਦੋਜ਼ ਵਰ ਆਲ ਲੀਗਲੀ ਐਕਸਪੋਰਟਡ ਅੰਡਰ ਗਵਰਨਮੈਂਟ ਇਸ਼ੂਡ ਲਾਇਸੈਂਸਸ ਫਰਮ ਇੰਡੀਆ ਟੂ ਐਂਟੀਟੀਜ਼ ਇਨ ਲੈਬਨਾਨ ਐਂਡ ਟਰਕੀ। ਦਾ ਹੁਣ ਤੁਸੀਂ ਦੱਸੋ ਕਿ ਇਸਲਾਮਿਕ ਸਟੇਟ ਨੂੰ ਕੌਣ ਖੜਾ ਕਰ ਰਿਹਾ? 7 ਕੰਪਨੀਆਂ ਇੰਡੀਆ ਦੀਆਂ, ਉਹ ਸਾਰਾ ਕੁਝ ਉਹਨਾਂ ਨੂੰ ਸਪਲਾਈ ਕਰ ਰਹੀਆਂ ਨੇ ਜਿਹੜਾ ਅਲਟੀਮੇਟਲੀ ਉਸ ਹਿੰਸਾ ਨੂੰ ਜਨਮ ਦੇ ਰਿਹਾ, ਜਿਹਨੂੰ ਇਸਲਾਮਿਕ ਸਟੇਟ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਮਾਰ ਰਹੀ ਹੈ, ਦੂਜੇ ਸ਼ਹਿਰੀਆਂ ਨੂੰ ਮਾਰ ਰਹੀ ਹੈ, ਈਸਾਈਆਂ ਨੂੰ ਮਾਰ ਰਹੀ ਹੈ, ਗਲੇ ਕੱਟ ਰਹੇ ਨੇ ਲੋਕਾਂ ਦੇ। ਔਰ ਇਹਨਾਂ ਦਾ ਦੁਮਛੱਲਾ ਸੁਖਬੀਰ ਬਾਦਲ ਕਿਸੇ ਹੋਰ ਨੂੰ ਆਈਸਿਸ ਦੱਸਦਾ ਹੈ, ਕਦੇ ਖਾਲਿਸਤਾਨੀਆਂ ਦਾ ਸੰਬੰਧ ਜਿਹੜਾ ਇਸਲਾਮਿਕ ਸਟੇਟ ਨਾਲ ਜੋੜਦੇ ਨੇ। ਇਹ ਕੌਣ? ਜੇ ਤਾਂ ਇਲੀਗਲ ਸਪਲਾਈ ਹੁੰਦੀ, ਜੇ ਪਾਕਿਸਤਾਨ ਦਾ ਜਿਹੜਾ ਸਾਇੰਸਦਾਨ ਨਿਊਕਲੀਅਰ ਹੈ ਉਹਦੇ ਤੇ ਇਲਜ਼ਾਮ ਲੱਗਦਾ ਜੀ ਉਹਨੇ ਜਿਹੜਾ ਉਹ ਪ੍ਰੋਲੀਫਰੇਟ ਕੀਤਾ ਹੈ ਨਿਊਕਲੀਅਰ, ਪਰ ਉਹਨੇ ਇੰਡੀਵਿਜੂਅਲੀ ਕੀਤਾ, ਨਾਟ ਕਿ ਉਹਦੀ ਕੋਈ ਲਾਇਸੈਂਸਡ ਕੰਪਨੀ ਸੀ ਗਵਰਨਮੈਂਟ ਨੇ। ਪਰ ਇੱਥੇ 7 ਕੰਪਨੀਆਂ ਜਿਹੜੀਆਂ ਇਹ ਕੰਪੋਨੈਂਟ ਸਪਲਾਈ ਕਰ ਰਹੀਆਂ ਨੇ ਉਹ ਲਾਇਸੈਂਸ ਨੇ ਅੰਡਰ ਦਾ ਗਵਰਨਮੈਂਟ ਆਫ ਇੰਡੀਆ ਐਕਟ। ਜੀ ਫਿਰ ਕੌਣ, ਕਿਹਨੇ ਇਸਲਾਮਿਕ ਸਟੇਟ ਖੜੀ ਕੀਤੀ ਹੈ ਔਰ ਕੌਣ ਬਿਹਾਈਂਡ ਹੈ? ਸੋ ਇਹ ਰੀਅਲ ਕਹਾਣੀ ਹੈ ਕਿ ਦਹਿਸ਼ਤਗਰਦੀ ਕਿਤੇ ਹੈ, ਕਰ ਕੋਈ ਰਿਹਾ, ਤੇ ਉਹ ਜਿਵੇਂ ਕਹਿੰਦੇ ਨੇ ਵੀ ਕੁੜਕੁੜ ਕਿਤੇ ਤੇ ਆਂਡਾ ਕਿਤੇ, ਵੀ ਇਹ ਕੁੜਕੁੜ ਕਿੱਥੇ ਕਰ ਰਹੇ ਨੇ ਜਾ ਕੇ ਤੇ ਆਂਡੇ ਕਿੱਥੇ ਦੇ ਰਹੇ ਨੇ। ਇਹ ਹਕੀਕਤ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।